100 questions on the China-India border self-defense counter-attack. 33 दिन ਦੀ ਲੜਾਈ ਦੇ ਵਿੱਚ military recovered the Chinese territory occupied by Indian Army after August 1959. ਇਹ ਅਸੀਂ ਭਾਵੇਂ ਚਾਹੁੰਦੇ ਨਹੀਂ ਹੈ ਕਿ ਅਸੀਂ ਇੰਡੀਆ ਦੇ ਨਾਲ ਜਿਹੜਾ ਕੋਈ ਇਸ ਕਿਸਮ ਦਾ ਰੱਖੀਏ, ਪਰ ਇਹਨਾਂ ਦੇ ਜਿਹੜੇ ਵਧੇ ਹੋਏ ਐਂਬੀਸ਼ਨ ਸੀ ਉਸ ਦਾ ਜਵਾਬ ਸਾਨੂੰ ਸੈਲਫ ਡਿਫੈਂਸ ਦੇ ਵਿੱਚ ਦੇਣਾ ਪੈਣਾ ਸੀ। ਕਿਉਂ ਹਾਰੀ ਇੰਡੀਅਨ ਆਰਮੀ? a chaotic command system and disconnect between politics and military and decision making. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ 1962 ਦੀ ਚੀਨ ਭਾਰਤ ਜੰਗ ਦੀ 60ਵੀਂ ਐਨੀਵਰਸਰੀ ਮੌਕੇ ਚੀਨ ਨੇ ਇੱਕ ਖਾਸ ਐਗਜ਼ੀਬਿਸ਼ਨ ਲਾਈ ਜਿਸ ਵਿੱਚ 1962 ਵਿੱਚ ਭਾਰਤੀ ਫੌਜ ਤੇ ਜਿੱਤ ਅਤੇ ਫਿਰ ਜੂਨ 2020 ਵਿੱਚ ਗਲਵਾਨ ਵੈਲੀ ਵਿੱਚ ਭਾਰਤ ਨੂੰ ਦਿੱਤੀ ਗਈ ਸ਼ਿਕਸ਼ ਨੂੰ ਖਾਸ ਤੌਰ ਤੇ ਪ੍ਰਦਰਸ਼ਿਤ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਵਿੱਚ ਵੈਸੇ ਤਾਂ ਹੁਣ 2014 ਤੋਂ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਹੈ, ਇਹਨਾਂ ਨੂੰ ਜਦੋਂ ਕੁੱਟ ਪੈਂਦੀ ਹੋਏ ਤੇ ਉਸ ਦਿਨ ਨੂੰ ਵੀ ਇਹ ਜਿੱਤ ਦਿਵਸ ਦੇ ਤੌਰ ਤੇ ਮਨਾਉਣਾ ਸ਼ੁਰੂ ਕਰ ਦਿੰਦੇ ਨੇ। ਔਰ ਅਸੀਂ ਪਿਛਲੇ ਪੀਰੀਅਡ 'ਚ ਦੇਖ ਰਹੇ ਹਾਂ ਕਿ ਉਹ ਭਾਵੇਂ 65 ਦਾ ਹੋਏ, 75 ਵਾਰ ਪਾਕਿਸਤਾਨ, ਈਵਨ ਕਾਰਗਿਲ, ਕਿਸੇ ਦਾ ਨਾਂ ਵਿਜੇ ਦਿਵਸ, ਕਿਸੇ ਦਾ ਨਾਂ ਹੋਰ, ਕਿਸੇ ਦਾ ਨਾਂ ਹੋਰ, ਔਰ ਈਵਨ ਫੈਕਟਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਖਾਸ ਤੌਰ 'ਤੇ 65 ਵਾਰ ਦੇ, ਜਿਹਦੇ 'ਚ ਔਨ ਦਾ ਗਰਾਊਂਡ ਜਾਂ ਇਨ ਦਾ ਏਅਰ ਸਿਚੁਏਸ਼ਨਸ ਆਲ ਟੂਗੈਦਰ ਡਿਫਰੈਂਟ ਸੀ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਵੀ ਜਿੱਥੇ ਚੀਨ ਦੇ ਨਾਲ, ਜਿੱਥੇ 62 ਦਾ ਇਹਨਾਂ ਦੀ ਵਾਰ ਹੁੰਦੀ ਹੈ ਔਰ ਇੱਕ ਅੰਦਾਜ਼ੇ ਮੁਤਾਬਕ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਭਾਰਤ ਸਰੈਂਡਰ ਕਰਦਾ ਚੀਨ ਕੋਲੋਂ ਜਾਂ ਚੀਨ ਖੋਹਦਾ, ਔਰ ਉਸ ਦਾ ਜ਼ਿਕਰ ਹੁਣ ਕਿਉਂਕਿ ਜਿਸ ਮਹੀਨੇ 'ਚੋਂ ਅਸੀਂ ਅਕਤੂਬਰ 'ਚੋਂ ਗੁਜ਼ਰ ਰਹੇ ਹਾਂ, ਅਕਤੂਬਰ 1962 ਦੇ ਵਿੱਚ ਹੀ ਇਹ ਚਾਈਨਾ ਇੰਡੀਆ ਵਾਰ ਹੋਈ ਔਰ ਇਹ 33 ਦਿਨ ਚੱਲੀ। ਇਸ ਵਾਰ ਦੇ ਵਿੱਚ ਜਿਵੇਂ ਮੈਂ ਕਿਹਾ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਕੋਲ ਭਾਰਤ ਨੇ ਸਰੈਂਡਰ ਕੀਤੀ। ਇਹਨਾਂ ਦੀ ਸਾਰਾ ਫੌਜੀ ਸਿਸਟਮ ਕਲੈਪਸ ਹੋਇਆ। ਅਸਾਮ ਤੱਕ ਇਹਨਾਂ ਨੇ ਖਾਲੀ ਕਰ ਦਿੱਤਾ ਸੀ। ਸਾਰੀਆਂ ਜਿਹੜੀਆਂ ਨੇ ਉਹ ਫਾਈਲਾਂ ਬਰਨ ਕਰਤੀਆਂ। ਨਹਿਰੂ ਜਿਹੜਾ ਉਹ ਰੇਡੀਓ ਰਾਹੀਂ, ਉਦੋਂ ਜੇ TV ਦਾ ਬਹੁਤਾ ਚੱਲਣ ਨਹੀਂ ਸੀ, ਜਿਹੜਾ ਉਹ ਮੈਸੇਜ ਦੇ ਰਿਹਾ ਸੀ ਕਿ ਭਾਈ ਅਫਸੋਸ ਅਸੀਂ ਕਰ ਰਹੇ ਹਾਂ, ਫੌਜ ਵਾਪਸ। ਜਿਹੜਾ ਉਹਨਾਂ ਦਾ ਜਰਨੈਲ ਸੀ ਉੱਥੇ ਕਾਲ, ਕਸ਼ਮੀਰੀ ਪੰਡਤ ਇਹਦਾ ਕਜ਼ਨ ਨਹਿਰੂ ਦਾ, ਉਹ ਡਾਇਰੀਆ ਲਵਾ ਕੇ ਦੌੜਿਆ ਹੋਇਆ ਸੀ, ਹਸਪਤਾਲ 'ਚ ਦਾਖਲ ਸੀ ਔਰ ਟੋਟਲ ਕਲੈਪਸ। ਇਸ ਕਿਸਮ ਦੀ ਹਿਊਮੀਲੇਸ਼ਨ ਕਿ ਜੇ ਅਮਰੀਕਾ ਇਹਨਾਂ ਦੇ ਰੈਸਕਿਊ 'ਤੇ ਨਾ ਆਉਂਦਾ, ਅਮਰੀਕਾ ਨੇ ਵੀ ਮਦਦ ਕੀਤੀ, ਜਹਾਜ਼ ਭੇਜੇ, ਲੇਕਿਨ ਚਾਈਨਾ ਉਸ ਪੋਜੀਸ਼ਨ 'ਤੇ ਸੀ ਕਿ ਜੇ ਚਾਈਨੀਜ਼ ਫੌਜ ਇਹ ਡਿਸਾਈਡ ਕਰਦੀ ਕਿ ਵੀ ਦਿੱਲੀ ਤੱਕ ਜਾਣਾ ਤਾਂ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ, ਕਿਉਂਕਿ ਇਹਨਾਂ ਦੀਆਂ ਸਾਰੀਆਂ ਹੀ ਲਾਈਨਸ ਆਫ ਡਿਫੈਂਸ ਇਹ ਖਾਲੀ ਕਰਕੇ ਦੌੜ ਗਏ ਸੀ। ਔਰ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਅਲਟੀਮੇਟਲੀ ਕੋਈ ਇੰਟਰਨੈਸ਼ਨਲ ਬਾਡੀ ਨੇ ਸੀਜ਼ਫਾਇਰ ਕਰਾਇਆ, UN ਨੇ ਕਰਵਾਇਆ ਜਾਂ ਕਿਸੇ ਹੋਰ ਮੁਲਕ ਨੇ ਕਰਵਾਇਆ। ਚਾਈਨਾ ਨੇ ਜਿਹੜਾ ਉਹ 33 ਦਿਨਾਂ ਬਾਅਦ ਜਿੰਨੀ ਉਹਨਾਂ ਨੇ ਥਾਂ ਉਦੋਂ ਲੈਣੀ ਸੀ ਉਹ ਲੈ ਕੇ ਉਹਨਾਂ ਨੇ ਯੂਨੀਲੈਟਰਲ ਸੀਜ਼ਫਾਇਰ ਦਾ ਐਲਾਨ ਕਰਤਾ ਸੀ। ਉਹ 33 ਡੇ ਵਾਰ ਜਿਹੜੀ ਹੈ ਇਹਨਾਂ ਦੇ ਮੂੰਹ ਦੇ ਉੱਤੇ ਈਡੀ ਵੱਡੀ ਚਪੇੜ। ਔਰ ਇਕੱਲਾ ਇਹ ਨਹੀਂ, ਉਸ ਤੋਂ ਬਾਅਦ ਜਦੋਂ ਇਹਨਾਂ ਨੇ 65 ਪਾਕਿਸਤਾਨ ਦੇ ਨਾਲ ਜਿਹੜਾ ਉਹ ਜੰਗ ਕੀਤੀ ਔਰ 71 'ਚ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਦਿੱਤਾ, ਫਿਰ ਇਹ ਬੜੀ ਸ਼ਾਨ ਆਨ ਨਾਲ ਕਹਿਣ ਲੱਗ ਗਏ ਜੀ ਉਹ 62 ਵਾਲੀ ਫੌਜ ਸਾਡੀ ਹੋਰ ਸੀ, ਹੁਣ ਅਸੀਂ ਹੋਰ ਹੈ, ਹੁਣ ਅਸੀਂ ਇੰਨੇ ਪਾਵਰ। ਫਿਰ ਜਦੋਂ ਨਿਊਕਲੀਅਰ ਬਣ ਗਏ 1998 ਤੱਕ ਆਉਂਦੇ ਆ ਔਰ ਉਸ ਸਾਰੇ ਤੋਂ ਬਾਅਦ ਉਹ ਤਾਂ ਆਪਣੇ ਆਪ ਨੂੰ ਜਿਵੇਂ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਬਣਦਾ 1999 ਪੀਰੀਅਡ 'ਚ, ਤੇ ਉਦੋਂ ਤੋਂ ਕਹਿਣ ਲੱਗ ਗਿਆ ਕਿ ਜੀ ਅਸੀਂ ਤਾਂ ਦੁਨੀਆ ਦੀ ਵੱਡੀ ਮਿਲਟਰੀ ਪਾਵਰ ਵੀ ਔਰ ਇਕਨੋਮਿਕਲ ਪਾਵਰ ਵੀ, 2025 ਤੱਕ ਅਸੀਂ ਚੀਨ ਨੂੰ ਪਛਾੜ ਦਿਆਂਗੇ, 2050 ਤੱਕ ਅਮਰੀਕਾ ਨੂੰ ਪਛਾੜ ਦਿਆਂਗੇ। ਔਰ ਜਦੋਂ ਮੋਦੀ ਆਇਆ ਔਰ ਇਹ RSS ਦਾ ਸਾਰੇ ਪੀਰੀਅਡ ਜਦੋਂ ਵੀ 62 ਦੀ ਗੱਲ ਚੱਲਣੀ, ਇਹਨਾਂ ਨੇ ਨਹਿਰੂ ਨੂੰ ਟਾਰਗੇਟ ਕਰਨਾ। ਉਹਨਾਂ ਨੇ ਕਹਿਣਾ ਜੀ ਨਹਿਰੂ ਨੇ ਸਾਨੂੰ ਅਪਮਾਨਿਤ ਕਰਵਾਇਆ। ਔਰ ਇੰਡੀਅਨ ਪਾਰਲੀਮੈਂਟ ਦਾ ਉਸ ਪੀਰੀਅਡ 'ਚ ਜਿਹਦੇ 'ਚ ਕਿ BJP ਦਾ ਜਿਹੜਾ ਪਹਿਲਾ ਅਵਤਾਰ ਸੀ ਭਾਰਤੀ ਜਨਸੰਘ, ਉਹਨਾਂ ਦੇ MP ਵੀ ਸ਼ਾਮਲ ਸੀ। ਯੂਨੈਨਿਮਸ ਭਾਰਤ ਦੀ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਸੀ 62 ਤੋਂ ਬਾਅਦ, ਕਿਉਂਕਿ ਨਹਿਰੂ ਤਾਂ ਬਿਮਾਰ ਹੋਇਆ, ਫਿਰ ਮਰ ਗਿਆ 64 ਤੱਕ ਪਹੁੰਚਦਿਆਂ।
ਜਿਹੜਾ 27 ਮਈ 1964 ਨੂੰ ਲਾਲ ਬਹਾਦਰ ਸ਼ਾਸਤਰੀ ਬਣਿਆ ਪ੍ਰਾਈਮ ਮਿਨਿਸਟਰ। ਪਰ ਪਾਰਲੀਮੈਂਟ ਨੇ ਮਤਾ ਕੀਤਾ ਕਿ ਅਸੀਂ ਭਾਰਤ ਮਾਂ ਦੇ ਸਪੁੱਤਰ ਨਹੀਂ, ਜਦੋਂ ਤੱਕ ਇੱਕ ਇੰਚ ਜ਼ਮੀਨ ਜਿਹੜੀ ਹੈ ਉਹ ਅਸੀਂ ਵਾਪਸ ਨਹੀਂ ਲੈਂਦੇ ਜਿਹੜੀ ਪਾਕਿਸਤਾਨ ਨੇ ਸਾਡੇ ਤੋਂ ਖੋਈ। ਹੁਣ ਅੱਜ ਕਿਉਂਕਿ ਅਸੀਂ 60 ਸਾਲ ਭਾਰਤ ਚੀਨ ਵਾਰ ਦੇ ਉਸ ਐਨੀਵਰਸਰੀ ਦੇ ਉੱਤੇ ਐਡਰੈਸ ਕਰ ਰਹੇ ਹਾਂ, ਕਿਤੇ ਭਾਰਤ 'ਚ ਨਜ਼ਰ ਨਹੀਂ ਆਇਆ ਕਿ ਕੋਈ ਐਨੀਵਰਸਰੀ ਇਹਦੀ ਵੀ ਮਨਾ ਰਹੇ ਹੋਣ, ਉਹਨੂੰ ਵੀ ਜਿੱਤ ਦੱਸ ਦਿਓ, ਪਰ ਹੁਣ ਕਿਹੜੇ ਮੂੰਹ ਦੇ ਨਾਲ ਦੱਸਣ। ਹਾਂ, ਕਿਉਂਕਿ ਚਾਈਨਾ ਦੇ ਵਿੱਚ ਉਹਨਾਂ ਨੇ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਉਹਨਾਂ ਨੇ ਬੀਜਿੰਗ ਦੇ ਮਿਲਟਰੀ ਮਿਊਜ਼ੀਅਮ ਦੇ ਵਿੱਚ ਐਗਜ਼ੀਬਿਸ਼ਨ ਲਾਈ ਹੈ, ਔਰ ਉਹਦਾ ਨਾਂ ਹੀ ਐਗਜ਼ੀਬਿਸ਼ਨ ਦਾ ਹੈ ਕਿ ਮਿਲਟਰੀ ਜਿਹੜਾ ਹੈ ਉਹ ਚਾਈਨਾ ਐਂਡ ਇੰਡੀਆ ਦੇ ਨਾਲ ਜਿਹੜੀ ਇਹ ਸਾਰੀ ਵਾਰ ਹੈ ਇਸ ਨੂੰ ਉਹਨਾਂ ਨੇ ਡੈਪਿਕਟ ਕੀਤਾ ਹੈ। ਔਰ ਇਸ ਦਾ ਦੇ ਉੱਤੇ ਮੈਂ ਗੱਲ ਕਰਨ ਤੋਂ ਪਹਿਲਾਂ ਦੱਸਦਾ ਕਿ ਭਾਰਤ ਦੇ ਵਿੱਚ ਇਹੀ ਨਹੀਂ ਕਿ ਵੀ ਕੋਈ ਐਕਟੀਵਿਟੀ ਨਹੀਂ ਹੈ, ਜਿਵੇਂ ਹੁੰਦਾ ਨਾ ਖਿਜਿਆ ਬੰਦਾ ਹੋਰ ਤਾਂ ਕੁਛ ਨਹੀਂ ਹੁੰਦਾ, ਜਾਂਦੇ ਜਾਂਦੇ ਦਰਵਾਜ਼ੇ ਨੂੰ ਲੱਤ ਮਾਰ ਜਾਂਦਾ, ਜਦੋਂ ਅੰਦਰੋਂ ਝਟਕਾਂ ਖਾ ਕੇ ਨਿਕਲੇ ਤੇ ਜਾਂਦੇ ਜਾਂ ਦਰਵਾਜ਼ਾ ਜ਼ੋਰ ਦੀ ਬੰਦ ਕਰੇਗਾ ਦੱਸਣ ਲਈ ਕਿ ਵੀ ਇਹ। ਔਰ ਇਹਨਾਂ ਨੇ ਇੱਕ ਜਿਹੜੀ ਹੈ ਉਹ ਬੀਬੀ ਅਰੈਸਟ ਕੀਤੀ ਦਿੱਲੀ ਚੋਂ ਕਿ ਜੀ ਇਹ ਉਹਨਾਂ ਦੇ ਸਿੰਘ ਕਿਹੜਾ ਪ੍ਰੋਵਿੰਸ ਹੈ ਉਹਦਾ, ਹੁਨਾਨ, ਕਿ ਚੀਨ ਦੇ ਹੁਨਾਨ ਪ੍ਰੋਵਿੰਸ ਦੀ ਹੈ, ਇਹ ਚੀਨ ਦੀ ਸਪਾਈ ਹੈ, ਉਹਨਾਂ ਦੀ ਜਸੂਸ, ਉਹਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ, ਮੈਂ ਉਹਨਾਂ ਨੂੰ ਸਟੋਰੀ ਭੇਜੀ ਸੀ ਜੇ ਉਹਦੀ ਪਿਕਚਰ ਦਿਖਾ ਦੇਣ। ਅੱਛਾ। ਔਰ ਇਹ ਕਰਕੇ ਕਿ ਜੀ ਉਹ ਇੱਕ ਤਿੱਬਤਨ ਮੰਕ ਬਣ ਕੇ, ਭਿਕਸ਼ੁਣੀ ਬਣ ਕੇ ਜਿਹੜੀ ਹੈ ਉਹ ਰਹਿ ਰਹੀ ਸੀ, ਪਰ ਉਹ ਜਸੂਸੀ ਕਰ ਰਹੀ ਸੀ ਚੀਨ ਦੇ ਲਈ। ਔਰ ਉਹ ਜਿਹੜੀ ਹੈ ਉਹਨੇ ਆਪਣਾ ਜਿਹੜਾ ਪਾਸਪੋਰਟ ਵਗੈਰਾ ਤਿਆਰ ਕਰਵਾਇਆ ਉਹ ਨੇਪਾਲੀ ਓਰੀਜਨ ਦਾ, ਕਿ ਉਹ ਨੇਪਾਲੀ ਹੈ, ਪਰ ਉਹ ਨੇਪਾਲੀ ਨਹੀਂ ਹੈ। ਔਰ ਇਹ ਜਿਹੜਾ ਉਹ ਹੁਨਾਨ ਪ੍ਰੋਵਿੰਸ ਦੀ ਔਰ ਚੀਨ ਦੀ ਸਪਾਈ। ਇਹ ਇੱਕ ਪਾਸੇ ਉਹ 60th ਐਨੀਵਰਸਰੀ 'ਤੇ ਇਹਨਾਂ ਦਾ ਜਲੂਸ ਕੱਢ ਰਹੇ ਨੇ। ਕੱਢਲਾ ਇਹ ਨਹੀਂ ਵੀ ਉਹਨਾਂ ਨੇ 60 ਸਾਲ ਪੂਰੇ ਹੋਣ 'ਤੇ ਉਦੋਂ ਕੀ ਹੋਇਆ ਉਹਦੀ ਗੱਲ ਕੀਤੀ। ਨਾਲ ਦੀ ਨਾਲ ਇਸੇ ਐਗਜ਼ੀਬਿਸ਼ਨ 'ਚ ਇੱਕ ਪੂਰਾ ਸੈਗਮੈਂਟ ਜਿਹੜਾ ਮੋਦੀ ਕਿੰਨੇ ਇੰਚ ਦਾ ਉਹਦਾ ਸੀਨਾ ਸੀ, 36 ਇੰਚ ਦਾ, ਕਿੰਨੇ 56 ਇੰਚ ਦਾ, ਉਹ 56 ਇੰਚ ਦੇ ਸੀਨੇ ਵਾਲੇ ਮੋਦੀ ਦੀ ਬਹਾਦਰੀ ਵੀ ਦਿਖਾਈ ਉਹਨਾਂ ਨੇ। ਕਿਉਂਕਿ ਦੂਸਰਾ ਉਸ ਐਗਜ਼ੀਬਿਸ਼ਨ 'ਚ 2020 ਦੇ ਵਿੱਚ ਗਲਵਾਨ ਵੈਲੀ 'ਚ ਜਿਵੇਂ ਭਾਰਤ ਨੂੰ ਉਹਨਾਂ ਨੇ ਦੁਬਾਰਾ ਕਟਾਪਾ ਚਾੜਿਆ। 60 ਸਾਲ 'ਚ 2 ਵਾਰੀ ਕੁੱਟ ਹੋ ਗਈ। ਪਹਿਲਾਂ ਤਾਂ ਸੀ ਨਾ ਜੀ ਨਹਿਰੂ ਕਾਂਗਰਸ ਕਮਜ਼ੋਰੀ ਉੱਥੇ ਨਹੀਂ ਸੀ ਜੀ, ਉਦੋਂ ਤਾਂ ਅਜੇ ਤਾਜ਼ਾ ਬਣਿਆ ਸੀ, ਹਿੰਦੀ ਚੀਨੀ ਬਾਈ ਦਾ ਨਾਰਾ ਸੀ, ਚੀਨ ਦੇ ਵੱਲੋਂ ਕੋਈ ਫਿਕਰ ਨਹੀਂ। ਹਾਲਾਂ ਉਹ ਵੀ ਵਾਰ ਜਿਹੜੀ ਹੈ ਉਹ ਮੁਸੱਲਤ ਇਹਨਾਂ ਨੇ ਕੀਤੀ ਸੀ ਇੰਡੀਆ ਨੇ, ਕਿਉਂਕਿ ਨਹਿਰੂ ਦਾ ਦਿਮਾਗ ਚੜਿਆ ਹੋਇਆ ਸੀ। ਤਾਜ਼ਾ ਗੋਆ 'ਚ ਜਿਹੜਾ ਪੁਰਤਗੀਜ਼ ਕਬਜ਼ੇ 'ਚ ਸੀ, ਫੌਜ ਭੇਜੀ ਸੀ। ਉਸ ਤੋਂ ਪਹਿਲਾਂ ਹੈਦਰਾਬਾਦ ਐਨੈਕਸ ਕੀਤਾ ਸੀ ਜ਼ਬਰਦਸਤੀ 48 'ਚ। ਨਹਿਰੂ ਸਮਝਦਾ ਸੀ ਵੀ ਕਿਆ ਬਾਤ ਹੈ। ਔਰ ਚੀਨ ਟੁੱਟਿਆ ਹੋਇਆ ਸੀ ਉਦੋਂ। ਕੋਰੀਅਨ ਵਾਰ ਜਿਹੜੀ ਹੋਈ 53 ਪੀਰੀਅਡ 'ਚ, ਉਹਦੇ ਚਾਈਨਾ ਦਾ ਬਹੁਤ ਨੁਕਸਾਨ ਹੋਇਆ ਸੀ। ਚਾਈਨਾ ਜਿਹੜਾ ਉਹ ਕਾਫੀ ਕਮਜ਼ੋਰ ਇਹਨਾਂ ਨੂੰ। ਔਰ ਇਹ ਇੱਕ ਤੋਂ ਬਾਅਦ ਇੱਕ ਇਹ 1959 ਤੋਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਨੇ ਐਨਕਰੋਚ ਕਰਨਾ ਸ਼ੁਰੂ ਕਰ ਦਿੱਤਾ ਸੀ LAC ਦੇ ਉੱਤੇ ਇੰਡੀਆ ਨੇ। ਔਰ ਚਾਈਨਾ ਇਹਨਾਂ ਨੂੰ ਸਮਝਾਉਂਦਾ ਰਿਹਾ। ਚੌਨ ਲਾਈ ਕਲਕੱਤੇ ਆਉਂਦਾ ਸੀ, ਆਮ ਉਹਨੂੰ ਪਸੰਦ ਸੀ ਕਲਕੱਤਾ, ਔਰ ਨਹਿਰੂ ਦੇ ਨਾਲ ਵੀ ਉਹਦੀ ਯਾਰੀ ਸੀ। ਇਹਨਾਂ ਨੂੰ ਉਹ ਕਹਿੰਦੇ ਰਹੇ ਵੀ ਇਸ ਤਰ੍ਹਾਂ ਨਾ ਕਰੋ, ਇਹ ਅਸੀਂ ਜਿਹੜੀ LAC ਡਰਾ ਕੀਤੀ ਹੋਈ ਹੈ ਇਹਨਾਂ ਨੇ, ਬ੍ਰਿਟਿਸ਼ ਨੇ, ਅਸੀਂ ਇਹਨਾਂ ਨੂੰ ਮੰਨਿਆ ਨਹੀਂ, ਬੈਠ ਕੇ ਤੁਸੀਂ ਸਾਡੇ ਨਾਲ ਸੈਟਲ ਕਰ ਲਓ ਬਾਰਡਰ ਲਾਈਨ। ਤੇ ਇਹ ਉਹ ਚੂਹਿਆਂ ਦੀ ਤਰ੍ਹਾਂ ਅੱਗੇ ਜਿਹੜਾ ਉਹ ਕੁਤਰਦੇ ਤੁਰੇ ਜਾਂਦੇ ਸੀ। ਸੋ 59 ਤੋਂ 62 ਤੱਕ 3 ਸਾਲ ਉਹਨਾਂ ਨੇ ਵੇਟ ਕੀਤਾ। ਤੇ ਫਿਰ ਨਹਿਰੂ ਨੇ ਅਟੈਕ ਵੀ ਇੰਡੀਆ ਨੇ ਕੀਤਾ ਸੀ, ਇੰਡੀਅਨ ਆਰਮੀ ਨੇ। ਨਹਿਰੂ ਨੇ ਗਾਲ ਕੱਢ ਕੇ ਕਿਹਾ ਸੀ ਕਿ ਥਰੋ ਦੀਜ਼ ਆਊਟ, ਥਰੋ ਦੈਮ। ਔਰ ਫਿਰ ਚੀਨ ਨੇ ਜੋ ਸਵਾਦ ਚਖਾਇਆ ਉਹ ਤਾਂ ਸੀ ਜੀ, ਉਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਜੀ। ਨਹਿਰੂ ਦੇ ਜ਼ਮਾਨੇ ਨਹਿਰੂ ਤਾਂ ਕਮਜ਼ੋਰ ਸੀ, ਪਰ ਆ ਮੋਦੀ ਦੇ ਜ਼ਮਾਨੇ ਜੋ ਉਹਨਾਂ ਨੇ ਗਲਵਾਨ ਵੈਲੀ 'ਚ ਇਹਨਾਂ ਨੂੰ ਸਵਾਦ ਚਖਾਇਆ, ਇਹਨਾਂ ਦੇ 20 ਸੋਲਜਰ ਵੀ ਮਾਰੇ, ਕਿਸ ਲੈਵਲ ਦੇ, ਕਰਨਲ ਲੈਵਲ ਦੇ, ਕਿੰਨੇ ਉਹਨਾਂ ਦੇ ਪ੍ਰਿਜ਼ਨਰ ਲਏ ਜਿਹੜੇ 3 ਦਿਨ ਬਾਅਦ ਛੱਡੇ। ਔਰ ਇੱਕ ਰਫ ਅੰਦਾਜ਼ੇ ਮੁਤਾਬਕ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਕੱਲਾ ਗਲਵਾਨ 'ਚ ਨਹੀਂ, ਅਸੀਂ ਉਹ ਪੈਂਗੋਂਗ ਸੋ ਲੇਕ 'ਤੇ ਦੇਖਦੇ ਹਾਂ, ਡੈਪਸੋਂਗ ਦੇਖਦੇ ਹਾਂ, ਡੈਪਟ ਚੌਕ ਦੇਖਦੇ ਹਾਂ ਕਿ ਕਿਸ ਲੈਵਲ ਦੇ ਉੱਤੇ। ਔਰ ਇਹ ਜਿਹੜੀ ਖਬਰ ਦਾ ਪੂਰਾ ਇਹਨਾਂ ਦੇ ਮੀਡੀਆ ਨੇ ਵੀ ਲਾਈ ਹੈ, ਪਰ ਆਲਮੋਸਟ ਬਾਕੀ ਮੀਡੀਆ ਨੇ ਇਗਨੋਰ ਕੀਤਾ ਹੈ ਕਿ ਉਹਨਾਂ ਨੇ ਜਿਹੜਾ, ਕਿਉਂਕਿ ਜਦੋਂ ਭਾਰਤ ਚੀਨ ਜੰਗ ਦੀ ਸ਼ੁਰੂਆਤ ਹੁੰਦੀ ਹੈ, ਭਾਰਤ ਨੇ ਅਟੈਕ ਕੀਤਾ 20 ਅਕਤੂਬਰ ਦਾ ਦਿਨ ਸੀ 1962 ਦਾ। ਸੋ ਚਾਈਨਾ ਨੇ ਇਸ ਦਿਨ ਦੇ ਉੱਤੇ ਹੀ ਜਿਹੜੀ ਉਹਨਾਂ ਦੀ ਆਪਣੀ ਉਹਨਾਂ ਦੀ ਚਾਈਨਾ ਲਿਬਰੇਸ਼ਨ ਆਰਮੀ ਹੈ
ਪੀਪਲਜ਼ ਲਿਬਰੇਸ਼ਨ ਆਰਮੀ, ਉਹਨਾਂ ਨੇ ਸ਼ੋਕੇਸ ਕੀਤੀ ਹੈ ਐਗਜ਼ੀਬਿਸ਼ਨ। ਔਰ ਕਿਉਂਕਿ ਉਹਨਾਂ ਦੀ ਲਿਬਰੇਸ਼ਨ ਆਰਮੀ ਨੂੰ ਬਣਿਆ ਵੀ 95 ਸਾਲ ਹੋ ਗਏ ਨੇ, ਸੋ ਉਹਨਾਂ ਦੀ ਆਰਮੀ ਦੀ 95th ਐਨੀਵਰਸਰੀ ਵੀ, ਔਰ ਇੰਡੋ ਚਾਈਨਾ 1962 ਵਾਰ ਦੀ 60th ਐਨੀਵਰਸਰੀ, ਔਰ ਉਹਦਾ ਉਹਨਾਂ ਨੇ ਨਾਂ ਰੱਖਿਆ ਐਗਜ਼ੀਬਿਸ਼ਨ ਦਾ 100 ਕੁਐਸਚਨਸ ਔਨ ਦਾ ਚਾਈਨਾ ਇੰਡੀਆ ਬਾਰਡਰ ਸੈਲਫ ਡਿਫੈਂਸ ਕਾਊਂਟਰ ਅਟੈਕ। ਕਿਉਂਕਿ ਚਾਈਨਾ ਨੇ ਬਿਲਕੁਲ ਕਲੀਅਰ ਕਰ ਦਿੱਤਾ, ਉਹਨਾਂ ਦੇ ਐਗਜ਼ੀਬਿਸ਼ਨ ਦੇ ਨਾਂ ਤੋਂ ਹੀ ਕਲੀਅਰ ਹੈ ਕਿ ਅਟੈਕ ਚਾਈਨਾ ਨੇ ਨਹੀਂ ਕੀਤਾ। ਇਹ ਹਮੇਸ਼ਾ ਨੈਰੇਟਿਵ ਬਣਾਉਂਦੇ ਰਹੇ ਜੀ, ਉਹ ਦੇਖੋ ਹਿੰਦੀ 'ਚ ਨਹੀਂ ਬਾਈ ਕਹਿੰਦੇ ਸੀ, ਫਿਰ ਹਮਲਾ ਵੀ ਕਰਤਾ ਹੈ। ਉਹਨਾਂ ਨੇ ਨਾਂ ਹੀ ਰੱਖਿਆ 100 ਕੁਐਸਚਨਸ ਔਨ ਚਾਈਨਾ ਇੰਡੀਆ ਬਾਰਡਰ ਸੈਲਫ ਡਿਫੈਂਸ ਕਾਊਂਟਰ ਅਟੈਕ। ਸੈਲਫ ਡਿਫੈਂਸ ਕਾਊਂਟਰ ਅਟੈਕ ਮਤਲਬ ਅਟੈਕਰ ਇੰਡੀਆ ਸੀ। ਗਲਵਾਨ 'ਚ ਵੀ ਇਹੀ ਹੋਇਆ, ਇਹਨਾਂ ਨੂੰ ਇਹ ਭੁੱਤਰੇ ਹੋਏ ਸੀ ਕਿ ਵੀ ਇਹਨਾਂ ਨੇ ਕੀ, ਉਹਨਾਂ ਨੇ ਫਿਰ ਕਿਹਾ ਵਿਚਾਰਾ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਉਹਨਾਂ ਨੇ ਸਿਰ ਭੰਨਿਆ। ਔਰ ਇਹ ਉਹਨਾਂ ਦੀ ਜਿਵੇਂ ਮੈਂ ਕਿਹਾ ਬੀਜਿੰਗ ਮਿਲਟਰੀ ਮਿਊਜ਼ੀਅਮ ਦੇ ਵਿੱਚ ਹੈ। ਚਾਈਨਾ ਐਂਡ ਇੰਡੀਆ ਹੈਵ ਨੈਵਰ ਫਾਰਮਲੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਦੇਖੋ ਅਸੀਂ ਇਹ ਚਾਹੁੰਦੇ ਸੀ ਕਿ ਵੀ ਇਹ ਸੈਟਲ ਹੋਏ ਨਾਲ ਬਾਰਡਰ ਇਸ਼ੂ, ਅਸੀਂ ਇਹਨਾਂ ਨੂੰ ਕਹਿੰਦੇ ਰਹੇ, ਲੇਕਿਨ ਅਗਸਤ 1959 ਤੋਂ 59 ਤੋਂ ਇੰਡੀਅਨ ਆਰਮੀ ਦਾ ਇਨਵੇਜਨ ਚਾਈਨੀਜ਼ ਟੈਰੀਟਰੀ ਦੇ ਵਿੱਚ ਜਾਰੀ ਸੀ, ਜਿਹਨੇ ਫਾਈਨਲੀ ਅਕਤੂਬਰ 1962 ਦੇ ਵਿੱਚ ਪ੍ਰੋਪਰ ਇੱਕ ਕਨਫਲਿਕਟ ਹੋਇਆ, ਔਰ ਇੰਡੀਅਨ ਆਰਮੀ ਨੇ ਵੱਡੇ ਪੈਮਾਨੇ ਦਾ ਅਟੈਕ ਕੀਤਾ। ਚਾਈਨੀਜ਼ ਬਾਰਡਰ ਡਿਫੈਂਸ ਫੋਰਸਿਸ ਵਰ ਫੋਰਸਡ ਟੂ ਫਾਈਟ ਬੈਕ ਇਨ ਸੈਲਫ ਡਿਫੈਂਸ, ਔਰ 33 ਦਿਨ ਦੀ ਲੜਾਈ ਦੇ ਵਿੱਚ ਮਿਲਟਰੀ ਰਿਕਵਰਡ ਦਾ ਚਾਈਨੀਜ਼ ਟੈਰੀਟਰੀ ਆਕੂਪਾਈਡ ਬਾਈ ਇੰਡੀਅਨ ਆਰਮੀ ਆਫਟਰ ਅਗਸਤ 1959। ਕਿ ਅਸੀਂ 33 ਦਿਨਾਂ ਦੀ ਜੰਗ ਦੇ ਵਿੱਚ 1959 ਤੋਂ ਜਿਹੜਾ ਇਹਨਾਂ ਨੇ ਚੂਹਿਆਂ ਦੀ ਤਰ੍ਹਾਂ ਅੱਗੇ ਜਾ ਕੇ ਸੀ ਇਲਾਕਾ ਉਹਨਾਂ ਤੋਂ ਅਸੀਂ ਵਾਪਸ ਲਿਆ। ਔਰ ਇਸ ਫਿਰ ਉਹਨਾਂ ਨੇ The exhibition also highlighted June 2020 ਗਲਵਾਨ ਵੈਲੀ ਕਲੈਸ਼, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਦਾ ਵਾਰ ਇਹ ਅਸੀਂ ਭਾਵੇਂ ਚਾਹੁੰਦੇ ਨਹੀਂ ਹੈ ਕਿ ਅਸੀਂ ਇੰਡੀਆ ਦੇ ਨਾਲ ਜਿਹੜਾ ਕੋਈ ਇਸ ਕਿਸਮ ਦਾ ਰੱਖੀਏ, ਪਰ ਇਹਨਾਂ ਦੇ ਜਿਹੜੇ ਵਧੇ ਹੋਏ ਐਂਬੀਸ਼ਨ ਸੀ ਉਸ ਦਾ ਜਵਾਬ ਸਾਨੂੰ ਸੈਲਫ ਡਿਫੈਂਸ ਦੇ ਵਿੱਚ ਦੇਣਾ ਪੈਣਾ ਸੀ। ਔਰ ਨਾਲ ਦੀ ਨਾਲ ਉਹਨਾਂ ਨੇ ਇੰਡੀਅਨ ਆਰਮੀ ਦਾ ਵੀ ਕਿਹਾ ਕਿ ਭਾਈ ਇਹ ਕਿਉਂ ਹਾਰੀ ਇੰਡੀਅਨ ਆਰਮੀ, ਇਹ ਕਿਓਟਿਕ ਕਮਾਂਡ ਸਿਸਟਮ and disconnect between politics and military in decision making, ਕਿ ਮਿਲਟਰੀ ਕੁਛ ਕਰ ਰਹੀ ਹੈ, ਸਿਵਿਲੀਅਨ ਕੁਛ ਕਰ ਰਿਹਾ, ਕੋਈ ਉਹਨਾਂ ਦਾ ਜਿਹੜਾ ਸਿਰ ਪੈਰ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਫਿਰ ਇਹਦੇ 'ਚ ਉਹਨਾਂ ਨੇ ਈਵਨ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਉਹ ਸਾਡੀ ਵੀ ਹਮਾਇਤ ਕਰ ਰਹੇ ਸੀ, ਇੰਡੀਆ ਦੇ ਨਾਲ ਵੀ ਜਿਹੜਾ ਹੈ ਉਹ ਦੱਸ ਰਹੇ ਸੀ ਕਿ ਅਸੀਂ ਹੈਗੇ ਹਾਂ, ਔਰ ਅਸੀਂ ਇਨ ਦਾ ਐਂਡ ਯੂਨੀਲੈਟਰਲ ਸੀਜ਼ਫਾਇਰ ਕੀਤਾ ਕਿਉਂਕਿ ਜੋ ਸਾਡਾ ਨਿਸ਼ਾਨਾ ਸੀ ਉਹ ਅਸੀਂ ਪੂਰਾ ਕੀਤਾ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਅਚੀਵਡ ਆਵਰ ਗੋਲ ਆਫ ਡੈਟਰਿੰਗ ਇੰਡੀਆ, ਕਿ ਇੰਡੀਆ ਨੂੰ ਜਿਹੜਾ ਅਸੀਂ ਚਪੇੜ ਮਾਰਨੀ ਸੀ ਉਹ ਮਾਰ ਦਿੱਤੀ ਸੀ, ਇਸ ਲਈ ਅਸੀਂ ਯੂਨੀਲੈਟਰਲ ਸੀਜ਼ਫਾਇਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਚਾਈਨਾ ਆਪਣੇ ਆਪ ਨੂੰ ਅਸਰਟ ਕਰਦਾ ਹੈ, ਹਾਲਾਂ ਕਿਉਂਕਿ ਉਹਨਾਂ ਦੀ ਡਿਪਲੋਮੇਸੀ ਹਮੇਸ਼ਾ ਜਿਹਨੂੰ ਅੰਡਰਸਟੇਟਮੈਂਟ ਹੁੰਦੀ ਹੈ, ਉਹ ਕੋਈ ਖੁੱਲ੍ਹ ਕੇ ਬਿਆਨਬਾਜ਼ੀਆਂ ਕਰਨ 'ਚ ਯਕੀਨ ਨਹੀਂ ਰੱਖਦੇ। ਪਰ ਹੁਣ ਜਿਵੇਂ ਇੰਡੀਆ ਨੇ UN ਸਿਕਿਉਰਿਟੀ ਕੌਂਸਲ ਦੇ ਵਿੱਚ ਪਿਛਲੇ ਹਫ਼ਤੇ 'ਚ 3-4 ਵਾਰੀ ਕੋਸ਼ਿਸ਼ ਕੀਤੀ ਕਿ ਜੀ ਫਲਾਣਾ ਪਾਕਿਸਤਾਨੀ ਬਲੈਕ ਲਿਸਟ ਕਰ ਦਿਓ ਟੈਰਰਿਸਟ ਦੇ ਤੌਰ 'ਤੇ, ਦੂਜਾ ਇਹਨਾਂ ਦੀਆਂ ਕਿੰਨੀਆਂ ਹੀ ਖਬਰਾਂ ਸੀ। ਚਾਈਨਾ ਬਲੌਕਸ ਇੰਡੀਆਜ਼ ਬਿਡ ਐਟ UN ਟੂ ਲਿਸਟ LET ਲੀਡਰ ਸ਼ਾਹਿਦ ਮਹਿਮੂਦ ਐਜ਼ ਗਲੋਬਲ ਟੈਰਰਿਸਟ। ਹੁਣ ਉਹ ਉੱਥੇ ਵੀ ਚਾਈਨਾ ਨੇ ਬਲੌਕ ਕਰਤਾ ਕਿਉਂਕਿ ਉਹਦੇ ਕੋਲ ਵੀਟੋ ਪਾਵਰ ਹੈ। ਫਿਰ ਜਿਹੜਾ ਇਸ ਤੋਂ ਪਹਿਲਾਂ ਚਾਈਨਾ ਪੁੱਟਸ ਹੋਲਡ ਔਨ ਪ੍ਰਪੋਜ਼ਲ ਬਾਈ ਇੰਡੀਆ US at UN to blacklist ਲਸ਼ਕਰ ਚੀਫ ਹਾਫਿਜ਼ ਸਈਦ ਸਨ। ਇਹ ਵੀ ਉਹੀ ਖਬਰ ਹੈ, ਇਹ ਸ਼ਾਹਿਦ ਮਹਿਮੂਦ ਉਹਦਾ ਹੀ ਲੜਕਾ ਹੈ। ਸੋ ਚਾਈਨਾ ਜਿਹੜਾ ਹੈ ਇਹਨਾਂ ਦਾ ਮੂੰਹ ਵੀ ਭੰਨ ਰਿਹਾ, ਪਰ ਮੈਂ ਤਾਂ ਦੇਖ ਰਿਹਾ ਕਿ ਕੋਈ ਗਲਵਾਨ ਵੈਲੀ ਔਰ ਖਾਸ ਤੌਰ 'ਤੇ ਜਿਹੜੀ 33 ਡੇ ਵਾਰ ਹੈ 60 ਸਾਲ ਪਹਿਲਾਂ ਦੀ, ਉਹਦੀ ਵੀ ਕੋਈ ਯਾਦ ਮਨਾ ਲਓ। ਹੁਣ ਇਹ ਜੇ ਸਮਝਦੇ ਨੇ ਕਿ ਉਹਨਾਂ ਦੀ ਇੱਕ ਵਿਚਾਰੀ ਕਿਸੇ ਭਿਕਸ਼ੁਣੀ ਨੂੰ ਘਰੋਂ ਭੱਜੀ ਹੋਣੀ ਆ ਉਹ ਕਿ ਜੀ ਮੈਂ ਸਾਧ ਵੀ ਬਣਨਾ, ਉਹਨੂੰ ਫੜ ਕੇ ਕਹਿੰਦਾ ਅਸੀਂ ਚਾਈਨਾ ਦੀ ਬਹੁਤ ਵੱਡੀ ਸਪਾਈ ਮਾਸਟਰ ਫੜ ਲਈ ਹੈ। ਔਰ ਇੰਨੇ ਕੁ ਚੋਂ ਇਹ ਹੈ ਵੀ ਜਾਂਦੇ ਅਸੀਂ ਦਰਵਾਜ਼ੇ ਨੂੰ ਜ਼ੋਰ ਦੀ ਬੰਦ ਕਰੋ, ਆਪਣਾ ਗੁੱਸਾ ਦੱਸੋ ਕਿ ਜੀ ਅਸੀਂ ਆਹ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।